ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਮੁਲਕ ਦਾ ਸਭ ਤੋਂ ਵੱਡਾ ਗੱਦਾਰ ਡਾਕਟਰ ਅਬਦੁਲ ਕਦੀਰ ਖਾਨ ਮਰਹੂਮ। ਜ਼ੁਬਾਨ ਤੇ ਇਜਾਜ਼ਤ ਨਹੀਂ ਦਿੰਦੀ ਇਹ ਗੱਲਾਂ ਕਰਨ ਨੂੰ, ਪਰ ਇਹ ਹੀ ਕੰਮ ਅਸੀਂ ਉਹਨਾਂ ਨਾਲ ਕੀਤਾ। ਅਸੀਂ ਕੰਮ ਬੜੇ ਗੰਦੇ ਕਰਦੇ ਹਾਂ, ਲੇਕਿਨ ਜਦੋਂ ਕੋਈ ਸਾਨੂੰ ਦੱਸਦਾ ਵੀ ਅਸੀਂ ਗੰਦਾ ਕੰਮ ਕੀਤਾ ਹੈ ਤਾਂ ਸਾਨੂੰ ਗੁੱਸਾ ਆ ਜਾਂਦਾ ਹੈ। ਗੁੱਸਾ ਇਸ ਗੱਲ 'ਤੇ ਨਹੀਂ ਆਉਂਦਾ ਵੀ ਅਸੀਂ ਗੰਦਾ ਕੰਮ ਕੀਤਾ ਹੈ, ਗੁੱਸਾ ਇਸ ਗੱਲ 'ਤੇ ਆਉਂਦਾ ਹੈ ਵੀ ਸਾਨੂੰ ਦੂਜੇ ਨੇ ਗੰਦਾ ਕਿਉਂ ਆਖ ਦਿੱਤਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣਾ ਗੰਦ ਸਾਫ਼ ਨਹੀਂ ਕਰਨਾ, ਜਿਹੜਾ ਕੋਈ ਸਾਨੂੰ ਦੱਸਦਾ ਹੈ ਵੀ ਸਾਡੇ 'ਤੇ ਗੰਦ ਲੱਗਾ ਅਸੀਂ ਉਹਦੇ ਮਗਰ ਚੜ੍ਹ ਜਾਂਦੇ ਹਾਂ। ਇਹੀ ਕੰਮ ਡਾਕਟਰ ਕਦੀਰ ਸਾਹਿਬ ਦੇ ਮਾਮਲੇ 'ਚ ਹੈ ਅਤੇ ਦੂਜਿਆਂ 'ਚ ਹੈ। ਜੋ ਕੁਝ ਅਸੀਂ ਉਹਨਾਂ ਨਾਲ ਕਰ ਛੱਡਿਆ, ਉਹਨਾਂ ਦੀ ਅਹਿਲੀਆ ਦਾ ਹੁਣ ਇੰਟਰਵਿਊ ਆਇਆ, ਇਸ ਤੋਂ ਪਹਿਲੇ ਉਹਨਾਂ ਦੀ ਬੇਟੀ ਦਾ ਇੰਟਰਵਿਊ ਵੀ ਇੱਕ ਆਇਆ ਸੀ, ਔਰ ਉਸ ਤੋਂ ਪਹਿਲੇ ਡਾਕਟਰ ਕਦੀਰ ਸਾਹਿਬ ਦਾ ਇੰਟਰਵਿਊ ਤਾਂ ਤੁਸੀਂ ਆਪ ਹੀ ਵੇਖ ਚੁੱਕੇ ਹੋ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇੱਕੋ ਚੀਜ਼ ਦਾ ਅਫਸੋਸ ਹੈ ਔਰ ਉਹ ਅਫਸੋਸ ਹੈ ਕਿ ਪਾਕਿਸਤਾਨ ਵਾਸਤੇ ਕੰਮ ਕੀਤਾ। ਉਹਨਾਂ ਦੀ ਬੇਟੀ ਨੇ ਵੀ ਕਿਹਾ ਕਿ ਮੇਰੇ ਵਾਲਿਦ ਨਾਲ ਬੁਰਾ ਸਲੂਕ ਕੀਤਾ ਗਿਆ, ਉਹ ਸਲੂਕ ਨਹੀਂ ਕੀਤਾ ਗਿਆ ਜਿਹੜਾ ਕਰਨਾ ਚਾਹੀਦਾ ਸੀ। ਹੁਣ ਉਹਨਾਂ ਦੀ ਅਹਿਲੀਆ ਦਾ ਇੱਕ ਮੈਂ ਤਹਿਲਕਾ ਖੇਜ਼ ਇੰਟਰਵਿਊ ਕਹਾਂਗਾ ਉਹ ਆਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਤਵੱਕੋ ਨਹੀਂ ਸੀ ਕਿ ਸਾਡੇ ਨਾਲ ਗੱਦਾਰਾਂ ਵਾਲਾ ਸਲੂਕ ਕੀਤਾ ਜਾਏਗਾ। ਮਤਲਬ ਉਹਨਾਂ ਵਾਜ਼ੇ ਅੰਦਾਜ਼ ਦੇ ਵਿੱਚ ਰੱਖਿਆ ਵੀ ਪਾਕਿਸਤਾਨ ਨੇ ਡਾਕਟਰ ਸਾਹਿਬ ਨਾਲ ਅਤੇ ਉਹਨਾਂ ਦੇ ਟੱਬਰ ਨਾਲ ਗੱਦਾਰਾਂ ਵਾਲਾ ਸਲੂਕ ਕੀਤਾ। ਉਹਨਾਂ ਨੂੰ ਪਹਿਲਾਂ ਗੱਦਾਰੀ ਮਨਵਾਈ, ਫਿਰ ਉਹਨਾਂ ਨੂੰ ਗੱਦਾਰਾਂ ਵਾਲਾ ਸਲੂਕ ਉਹਨਾਂ ਦੇ ਨਾਲ ਕੀਤਾ, ਔਰ ਆਖਰੀ ਉਮਰੇ ਜਾ ਕੇ ਕੀਤਾ। ਉਸ ਤੋਂ ਬਾਅਦ ਅਸੀਂ ਆਨੇ ਵੀ ਅਸੀਂ ਨੰਬਰ 1 ਹੈ। ਉਹਨਾਂ ਨੇ ਕਿਹਾ ਕਿ ਕਦੀਰ ਖਾਨ ਸਾਹਿਬ ਦੇ ਕੋਲੋਂ ਇੱਕ FIR ਦੇ ਉੱਤੇ ਸਾਈਨ ਕਰਵਾਏ, ਫਿਰ ਉਹਦੇ ਜ਼ਰੀਏ ਇਹ ਬਲੈਕਮੇਲ ਕਰਦੇ ਰਹੇ। ਪਹਿਲਾਂ ਧੱਕੇ ਨਾਲ ਸਾਈਨ ਕਰਵਾ ਲਏ ਅਤੇ ਫਿਰ ਉਸ ਸਿਗਨੇਚਰ ਦੇ ਉੱਤੇ ਸਾਰਾ ਟਾਈਮ ਜਿਹੜਾ ਉਹਨਾਂ ਨੂੰ ਬਲੈਕਮੇਲ ਕਰਦੇ ਰਹੇ। ਇਹ ਉਹ ਕਰਤੂਤਾਂ ਨੇ ਜਿਹੜੀਆਂ ਅਸੀਂ ਕੀਤੀਆਂ ਹੋਈਆਂ ਨੇ। ਸਾਡੇ ਮੂੰਹ ਦੇ ਉੱਤੇ ਉਹ ਕਾਲੇ ਦਾਗ ਨੇ ਜਿਨ੍ਹਾਂ 'ਤੇ ਸਾਨੂੰ ਸ਼ਰਮ ਵੀ ਨਹੀਂ ਆਉਂਦੀ, ਲੇਕਿਨ ਅਸੀਂ ਚੌੜੇ ਹੋ ਕੇ ਫਿਰ ਵੀ ਆਉਂਦੇ ਹਾਂ ਵੀ ਅਸੀਂ ਨੰਬਰ 1 ਹੈ ਅਤੇ ਅਸੀਂ ਇੰਡੀਆ ਨੂੰ ਹਰਾਤਾ ਅਤੇ ਅਸੀਂ ਫਲਾਣੇ ਨੂੰ ਹਰਾਤਾ। ਇਹ ਜਿਹੜੇ ਸਾਡੇ ਮੋਹਸਨ ਸਨ ਡਾਕਟਰ ਅਬਦੁਲ ਕਦੀਰ ਖਾਨ ਮਰਹੂਮ, ਜਿਨ੍ਹਾਂ ਨੇ ਪਾਕਿਸਤਾਨ ਦੇ ਐਟਮ ਬੰਬ ਵਾਸਤੇ ਕੰਮ ਕੀਤਾ, ਬੜੇ ਹੀ ਮੁਹੱਬੇ ਵਤਨ ਪਾਕਿਸਤਾਨੀ, ਉਹਨਾਂ ਦੀ ਬੇਗਮ ਅੱਜ ਦੱਸ ਰਹੀ ਹੈ ਵੀ ਸਾਡੇ ਨਾਲ ਬੜਾ ਭੈੜਾ ਸਲੂਕ ਕੀਤਾ। ਡਾਕਟਰ ਸਾਹਿਬ ਤਾਂ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਉਹ ਜਿਹੜੇ ਹਾਲਾਤ ਦੇ ਵਿੱਚ ਗਏ ਨੇ ਔਰ ਜੋ ਕੁਝ ਕਹਿੰਦੇ ਹੋਏ ਗਏ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਜਿਹੜੀ ਹੈ ਉਹ ਨਵਾਜ਼ ਸ਼ਰੀਫ ਸਾਹਿਬ ਨੇ ਖੁਦਾ ਕਰਕੇ ਟਵੀਟ ਕੀਤਾ ਹੈ। ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਟਵਿੱਟਰ ਅਕਾਊਂਟ ਸੀ ਉਹ ਚੁੱਪ ਸੀ, ਖਾਮੋਸ਼ ਸੀ, ਪਤਾ ਨਹੀਂ ਦਹੀਂ ਜਮਾਉਣ 'ਤੇ ਰੱਖਿਆ ਸੀ ਉਹਨੂੰ। ਬਹਰਹਾਲ ਆਖਿਰਕਾਰ ਉਹ ਬੋਲੇ ਨੇ। ਉਹਨਾਂ ਨੇ ਇੰਡੀਆ ਦੇ ਵਿੱਚ ਜਿਹੜਾ ਹਾਲੀਆ ਜਹਾਜ਼ ਜਿਹੜਾ ਤਬਾਹ ਹੋਇਆ ਹੈ ਉਹ ਤੁਹਾਨੂੰ ਪਤਾ ਹੀ ਹੈ, ਉਹ ਵੀ ਦੱਸ ਦੇਣੇ ਤੁਹਾਨੂੰ ਕੁਇਕਲੀ ਕਿ ਇੰਡੀਆ ਦੇ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਜਿਹੜਾ ਵੈਸੇ ਜਹਾਜ਼ ਤੇ ਬੋਇੰਗ 787 ਡ੍ਰੀਮ ਲਾਈਨਰ ਸੀ, ਜਿਹੜਾ ਬੋਇੰਗ ਕੰਪਨੀ ਅਮਰੀਕਾ ਦੀ ਹੈ, ਉਹਨਾਂ ਦਾ ਬਣਿਆ ਹੋਇਆ ਜਹਾਜ਼ ਸੀ। ਇੰਡੀਅਨ ਏਅਰਲਾਈਨ ਜਿਹੜੀ ਏਅਰਲਾਈਨ ਸੀ, ਜਿਹੜੀ ਅਹਿਮਦਾਬਾਦ ਤੋਂ ਉਹ ਜਹਾਜ਼ ਜਾ ਰਿਹਾ ਸੀ ਲੰਡਨ ਗੇਟਵੇਕ ਏਅਰਪੋਰਟ ਦੇ ਉੱਤੇ। ਇਹ ਜਿਹੜਾ ਸਰਦਾਰ ਵਾਲਾ ਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਅਹਿਮਦਾਬਾਦ ਹੈ, ਉੱਥੋਂ ਜਿਸ ਤਰ੍ਹਾਂ ਹੀ ਉੱਡਿਆ ਇਹ ਜਹਾਜ਼ ਅਤੇ 32 ਸੈਕਿੰਡ ਸਿਰਫ ਹਵਾ ਦੇ ਵਿੱਚ ਰਿਹਾ ਅਤੇ ਇਹ ਜਹਾਜ਼ ਜਿਹੜਾ ਉਹਦੇ ਜਾਂ ਤਾਂ ਇੰਜਣ ਫੇਲ ਹੋ ਗਏ, ਜੋ ਵੀ ਕਹਿਣਾ ਹੁਣ ਮੈਨੂੰ ਤਾਂ ਪਤਾ ਨਹੀਂ, ਮੈਂ ਪਾਇਲਟ ਕੋਈ ਨਹੀਂ, ਅਤੇ ਉਹਦੀ ਜੋ ਵੀ ਫੰਨੀ ਖਰਾਬੀ ਉਹਦੇ ਵਿੱਚ ਆਈ, ਉਹ ਜਹਾਜ਼ ਥੱਲੇ ਜਾ ਡਿੱਗਿਆ। 242 ਬੰਦੇ ਸਨ ਉਹਦੇ 'ਚ, 230 ਮੁਸਾਫਰ ਸਨ ਅਤੇ 12 ਉਹਦੇ ਵਿੱਚ ਅਮਲੇ ਦੇ ਏਅਰ ਹੋਸਟਸ, ਪਾਇਲਟ, ਕਪਤਾਨ, ਨਾਇਬ ਕਪਤਾਨ, ਉਹ ਸਾਰੇ ਲੋਕ ਉਹਦੇ ਵਿੱਚ ਬੈਠੇ ਸਨ। ਉਹ 242 ਦੇ ਵਿੱਚੋਂ ਇੱਕ ਬੰਦਾ ਬਚਿਆ ਜਿਹੜਾ 11A ਸੀਟ 'ਤੇ ਬੈਠਾ ਸੀ। ਉਹ ਮੇਰਾ ਖਿਆਲ ਇੰਝ ਬਚਿਆ ਹੋਣਾ ਵੀ ਜਦੋਂ ਜਹਾਜ਼ ਡਿੱਗਿਆ ਹੋਣਾ ਅਤੇ ਉਹਦੇ ਸਾਹਮਣੇ ਐਮਰਜੈਂਸੀ ਡੋਰ ਸੀ, ਜਾਂ ਤਾਂ ਉਹਨਾਂ ਹਿੱਸਾ ਹੀ ਟੁੱਟ ਕੇ ਕਿਤੇ ਜਾ ਪਰਾਂ ਡਿੱਗਿਆ ਅਤੇ ਜਾਂ ਉਹ ਡੋਰ ਉਹਦੇ ਅੱਗੋਂ ਨਿਕਲ ਗਿਆ ਅਤੇ ਰੱਬ ਨੇ ਉਹਨੂੰ ਬਚਾਉਣਾ ਸੀ, ਉਹ ਉੱਥੋਂ ਨਿਕਲ ਕੇ ਵਿੱਚੋਂ ਜਿਹੜਾ ਉਹ ਦਰਵਾਜ਼ਾ ਕਿਉਂਕਿ ਟੁੱਟ ਗਿਆ ਹੋਏਗਾ ਐਮਰਜੈਂਸੀ ਗੇਟ ਜਿਹੜਾ, ਅਤੇ ਉਹ ਉੱਥੋਂ ਬਾਹਰ ਨਿਕਲ ਗਿਆ। ਬਹਰਹਾਲ ਇੱਕ ਬੰਦਾ ਇਹਦੇ 'ਚੋਂ ਜ਼ਿੰਦਾ ਬਚਿਆ ਅਤੇ ਬਾਕੀ ਇਹਦੇ ਵਿੱਚੋਂ ਕੋਈ ਜ਼ਿੰਦਾ ਨਹੀਂ ਬਚਿਆ। ਜਿੱਥੇ ਜਾ ਵੱਜਿਆ ਥੱਲੇ ਉੱਥੇ ਵੀ ਕੋਈ 35-40 ਬੰਦੇ ਜਿਹੜੇ ਨੇ ਉਹ ਫੱਟਰ ਹੋ ਗਏ ਨੇ, ਮਰ ਗਏ ਨੇ ਵਿਚਾਰੇ ਥੱਲੇ ਵੀ। ਅਤੇ ਇਹ ਸੂਰਤ ਹਾਲ ਜਿਹੜੀ ਹੈ ਇਹ ਹੈ ਤਾਂ ਬੜੀ ਮਾੜੀ ਸੂਰਤ ਹਾਲ ਹੈ, ਗਮਗੀਨ ਸੂਰਤ ਹਾਲ ਹੈ। ਬਹਰਹਾਲ ਮੀਆਂ ਸਾਹਿਬ ਨੇ ਇਹਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ। ਉਹਨਾਂ ਨੇ ਇਹਦੇ ਉੱਤੇ ਇੱਕ ਟਵੀਟ ਕੀਤਾ। ਲੇਕਿਨ ਇਹ ਮੀਆਂ ਸਾਹਿਬ ਪਤਾ ਨਹੀਂ ਮਾਜ਼ਰਤ ਦੇ ਨਾਲ ਪਤਾ ਨਹੀਂ ਕੀ ਹੋ ਗਿਆ, ਠੰਡੇ ਹੀ ਹੋ ਗਏ ਨੇ ਬਿਲਕੁਲ ਹੀ, ਸੋਚਦੇ ਵੀ ਨਹੀਂ ਵੀ ਦੁਨੀਆ ਕੀ ਸੋਚੇਗੀ, ਕੋਈ ਮਿਹਣਾ ਦੇ ਦੇਗਾ, ਕੋਈ ਭੈੜਾ ਮਹਿਸੂਸ ਕਰੇਗਾ। ਮੀਆਂ ਸਾਹਿਬ ਨੂੰ ਕੋਈ ਲੈਣ ਦੇਣ ਨਹੀਂ ਅੱਜ ਕੱਲ੍ਹ। ਮਤਲਬ ਪਾਕਿਸਤਾਨ ਦੇ ਵਿੱਚ ਇੰਡੀਆ ਨੇ 6 ਮੁਕਾਮਾਤ 'ਤੇ ਸਾਡਾ ਵਰਜਨ ਹੈ, ਉਹਨਾਂ ਦਾ ਵਰਜਨ ਹੈ 9। ਉਹ ਕਹਿੰਦੇ ਨੇ ਅਸੀਂ 100-150 ਬੰਦਾ ਮਾਰਿਆ ਹੈ। ਸਾਡੇ ਵਾਲੇ ਆਂਦੇ ਨੇ ਵੀ ਉਹਨਾਂ ਨੇ 6 ਮੁਕਾਮਾਤ ਦੇ ਉੱਤੇ 24 ਮਿਜ਼ਾਈਲ ਮਾਰੇ ਨੇ, ਜਿਹਦੇ ਕੋਈ 40-50 ਬੰਦੇ ਸ਼ਹੀਦ ਹੋਏ। ਮੀਆਂ ਸਾਹਿਬ ਨਹੀਂ ਬੋਲੇ। ਮੀਆਂ ਸਾਹਿਬ ਦਾ ਨਾ ਟਵਿੱਟਰ ਬੋਲਿਆ, ਨਾ ਮੀਆਂ ਸਾਹਿਬ ਬੋਲੇ, ਦੰਦ ਤੋਂ ਦੰਦ ਨਹੀਂ ਉਹਨਾਂ ਚੁੱਕਿਆ। ਲੇਕਿਨ ਇੰਡੀਆ ਦੇ ਵਿੱਚ ਹਾਦਸਾ ਹੋਇਆ ਅਤੇ ਮੀਆਂ ਸਾਹਿਬ, ਮੈਂ ਇਹ ਨਹੀਂ ਕਹਿੰਦਾ ਇੰਡੀਆ 'ਤੇ ਨਹੀਂ ਬੋਲਣਾ ਚਾਹੀਦਾ, ਅਤੇ ਇਨਸਾਨੀਅਤ ਹੀ ਨਹੀਂ ਨਾ।
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਉੱਥੇ ਅਗਰ ਕੋਈ ਇਹੋ ਜਿਹਾ ਹਾਦਸਾ ਹੁੰਦਾ ਤਾਂ ਉਹ ਸਾਨੂੰ ਉਂਝ ਹੀ ਮਹਿਸੂਸ ਕਰਨਾ ਚਾਹੀਦਾ ਜਿਵੇਂ ਸਾਡੇ ਨਾਲ ਹੋਇਆ। ਇਨਸਾਨੀਅਤ ਦੀਆਂ ਕੋਈ ਬਾਉਂਡਰੀਆਂ ਨਹੀਂ ਹੁੰਦੀਆਂ। ਮੈਂ ਨਹੀਂ ਆਂਦਾ ਮੀਆਂ ਸਾਹਿਬ ਨੇ ਕਿਉਂ ਟਵੀਟ ਕਰ ਛੱਡਿਆ, ਬਿਲਕੁਲ ਕਰਨਾ ਚਾਹੀਦਾ, ਲੇਕਿਨ ਮੈਂ ਆਨਾ ਵੀ ਇਹਨਾਂ ਨੇ ਪਾਕਿਸਤਾਨ ਵਾਸਤੇ ਕੋਈ ਇਹੋ ਜਿਹਾ ਟਵੀਟ ਨਹੀਂ ਕੀਤਾ। ਇਸ ਤੋਂ ਵੱਡੀ ਸ਼ਰਮਨਾਕ ਗੱਲ ਮੀਆਂ ਸਾਹਿਬ ਵਾਸਤੇ ਕੀ ਹੋ ਸਕਦੀ ਹੈ। ਲੇਕਿਨ ਮੀਆਂ ਸਾਹਿਬ ਨੇ ਵੀ ਮੇਰਾ ਖਿਆਲ ਜਿਹੜੀ ਉਹ ਲਾ ਕੇ ਪੀ ਲਈ ਹੈ, ਉਹਨਾਂ ਨੂੰ ਵੀ ਹੁਣ ਕੋਈ ਅਹਿਸਾਸ ਐਡਾ ਰਿਹਾ ਕੋਈ ਨਹੀਂ। ਅੱਛਾ ਜੀ, ਅੱਗੇ ਇੱਕ ਲਤੀਫਾ ਸੁਣਾਉਣਾ ਤੁਹਾਨੂੰ। ਅੱਗੇ ਖਬਰ ਨਹੀਂ ਹੈ, ਲਤੀਫਾ ਹੈ। ਲਤੀਫਾ ਹੈ ਕਿ ਪੀਪਲਸ ਪਾਰਟੀ ਨੇ ਵਫਾਕੀ ਬਜਟ ਦੇ ਖਿਲਾਫ ਮੁਲਕ ਗੀਰ ਇਹਤਜਾਜ ਦਾ ਐਲਾਨ ਕੀਤਾ ਹੈ। ਹਾਲਾਂਕਿ ਬਜਟ ਦੇ ਉੱਤੇ ਜ਼ਰਦਾਰੀ ਸਾਹਿਬ ਸਾਈਨ ਨਹੀਂ ਕਰਨਗੇ ਤਾਂ ਬਜਟ ਪਾਸ ਹੀ ਨਹੀਂ ਹੋਏਗਾ। ਸਮਝਦੇ ਹੋ ਨਾ, ਕਮ ਅਜ਼ ਕਮ ਰੁਕ ਤੇ ਜਾਏਗਾ ਨਾ। ਲੇਕਿਨ ਪੀਪਲਸ ਪਾਰਟੀ ਨੇ ਲੋਕਾਂ ਨੂੰ ਫੇ ਬਣਾਉਣਾ ਹੈ। ਫੇ ਨਾਲ ਕਿਹੜਾ ਲਫ਼ਜ਼ ਹੋ ਸਕਦਾ ਉਹ ਤੁਸੀਂ ਆਪੇ ਹੀ ਸਮਝ ਲਓ। ਅਤੇ ਇਹਨਾਂ ਨੇ ਪੂਰੇ ਪਾਕਿਸਤਾਨ ਨੂੰ ਇਹ ਫੇ ਸਮਝਦੇ ਨੇ ਜਾਂ ਫੇ ਬਣਾਉਣਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਹੈ ਤਾਂ ਗਵਰਨਮੈਂਟ 'ਚ, ਸਦਰ ਵੀ ਸਾਡੇ ਨੇ, ਹਰ ਥਾਂ ਦੇ ਉੱਤੇ ਅਸੀਂ ਵਿੱਚ ਆਪਣਾ ਕੰਮ ਫਿੱਟ ਕੀਤਾ ਹੈ, ਲੇਕਿਨ ਇਹਤਜਾਜ ਵੀ ਅਸੀਂ ਜਿਹੜਾ ਉਹ ਮੁਲਕਗੀਰ ਕਰਨਾ ਹੈ ਇਸ ਬਜਟ ਦੇ ਉੱਤੇ, ਕਿਉਂਕਿ ਬਜਟ ਅੱਛਾ ਨਹੀਂ ਹੈ। ਜ਼ਰਾ ਗੱਲਾਂ ਸੁਣ ਲਓ। ਅੱਗੇ ਚੱਲਦੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੰਜਾਬ ਗਵਰਨਮੈਂਟ ਤੋਂ ਹੈ, ਜਿੱਥੇ 3 ਸਹੇਲੀਆਂ ਅਤੇ 3 ਕਹਾਣੀਆਂ, 3 ਔਰਤਾਂ 3 ਕਹਾਣੀਆਂ ਤਾਂ ਤੁਸੀਂ ਸੁਣਿਆ ਸੀ। ਇੱਕ ਉਹ ਮੇਰਾ ਖਿਆਲ ਅਖਬਾਰੇ ਜਹਾਂ 'ਚ ਇੱਕ ਸਟੋਰੀ ਆਉਂਦੀ ਹੁੰਦੀ ਸੀ। ਇੱਥੇ ਹੁਣ 3 ਸਹੇਲੀਆਂ ਅਤੇ 3 ਵਾਰਦਾਤਾਂ। ਹਾਂਜੀ, ਇਹ ਪੰਜਾਬ ਦੇ ਵਿੱਚ 3 ਸਹੇਲੀਆਂ ਨੇ, ਸਮਝ ਤੁਸੀਂ ਆਪੇ ਹੀ ਜਾਓ ਵੀ ਕਿਹੜੀਆਂ ਸਹੇਲੀਆਂ ਨੇ 3। ਉਹ ਲੱਗੀਆਂ ਨੇ, ਉਹ ਯਕੀਨ ਕਰੋ ਕੁਲਫੀ ਦੇ ਵਿੱਚ ਜਿਹੜਾ ਤੀਲਾ ਹੁੰਦਾ ਨਾ, ਕੁਲਫੀ ਦੇ ਵਿੱਚ ਡੰਡਾ ਹੁੰਦਾ ਜਿਹੜਾ, ਉਹ ਵੀ ਨਹੀਂ ਜੇ ਛੱਡਦੀਆਂ। ਮਤਲਬ ਸਰਕਾਰੀ ਪੈਸੇ ਨਾਲ ਕੁਲਫੀ ਖਾਂਦੀਆਂ ਨੇ ਨਾ ਵੀ ਉਹ ਡੰਡਾ ਵੀ ਨਹੀਂ ਉੱਥੇ ਸੁੱਟਦੀਆਂ, ਉਹ ਵੀ ਘਰ ਲੈ ਜਾਂਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਵੀ ਕੋਈ ਸ਼ੈਵਾਂ ਭੈਣਾਂ ਮੇਰੀਆਂ ਨਹੀਂ ਛੱਡਣ ਡਈਆਂ। ਜਿਹੜੀ ਸ਼ੈ ਇਹਨਾਂ ਦੇ ਕਾਬੂ 3 ਸਹੇਲੀਆਂ ਦੇ ਆਉਣ ਡਈ ਹੈ, ਉਹ ਬਸ ਉਹਨੂੰ ਪਿੰਜੀ ਜਾ ਰਹੀਆਂ ਨੇ ਆਪਣੀ ਆਪਣੀ ਤਬੀਅਤ, ਆਪਣੀ ਆਪਣੀ ਔਕਾਤ ਦੇ ਮੁਤਾਬਕ। ਬਾਜੀ ਜ਼ਰਾ ਵੱਡਾ ਹੱਥ ਪਾਉਂਦੀ ਹੈ, ਵੱਡੇ ਵਾਲੀ ਬਾਜੀ ਜਿਹੜੀ ਉਹ ਨਾਲ ਮੀਸਣੀ ਫਿਰਦੀ ਹੈ, ਉਹ ਬਾਜੀ ਆਸਤੇ ਵੀ ਪਾਉਂਦੀ ਹੈ। ਉਹ ਜਿਹੜੀ ਹੈ ਵੀ ਮੇਰਾ ਵੀ ਦੇ ਦੇ ਅਤੇ ਮੇਰੀ ਭੈਣ ਦਾ ਵੀ ਦੇ ਦੇ, ਜਾਂ ਮੇਰਾ ਵੀ ਦੇ ਦੇ ਅਤੇ ਮੇਰੇ ਭਰਾ ਦਾ ਵੀ ਦੇ ਦੇ। ਉਹ ਮੀਸਣੀ ਜਿਹੜੀ ਉਹ ਆਪਣਾ ਵੀ ਕਮਾਉਂਦੀ ਹੈ ਅਤੇ ਨਾਲ ਬਾਜੀ ਦਾ ਵੀ ਕਮਾਉਂਦੀ ਹੈ। ਅਤੇ ਜਿਹੜੀ ਤੀਸਰੀ ਹੈ, ਜਿਹੜੀ ਬਾਜੀ ਤੀਸਰੀ ਹੈ, ਉਹ ਮੇਰਾ ਮਤਲਬ ਪਰਚੂਨ ਦੇ ਵਿੱਚ ਜੋ ਲੱਭ ਜਾਏ, ਉਹ ਜੋ ਲੱਭ ਜਾਏ, ਜੋ ਬਚਿਆ ਖੁਚਿਆ ਲੱਭ ਜਾਏ ਥੱਲੇ, ਚਲੋ ਜੋ ਮਤਲਬ ਮਲਾਈ ਉਹ ਖਾ ਜਾਂਦੀਆਂ ਨੇ ਦੋਵੇਂ। ਘਰੋੜੀ ਜਿਹੜੀ ਹੁੰਦੀ ਹੈ ਨਾ ਥੱਲੇ, ਉਹ ਇਹਦੇ ਕਾਬੂ ਆਉਂਦੀ ਹੈ। ਬਾਹਰ ਤੋਨੇ ਫਿੱਟ ਕੀਤੇ ਨੇ ਜੀ ਇਹਨਾਂ ਨੇ। ਹੁਣ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਮਾਸ਼ਾਅੱਲਾ। ਬੇਨਜ਼ੀਰ ਸ਼ਾਹ ਸਾਹਿਬਾਂ ਨੇ ਰਿਪੋਰਟ ਕੀਤਾ ਹੈ। ਉਹ ਕਹਿੰਦੇ ਨੇ ਕਿ ਪੰਜਾਬ ਗਵਰਨਮੈਂਟ ਸੈੱਟ ਹੈ ਟੇਬਲ ਕਰਨ ਵਾਸਤੇ, ਜਿਹੜਾ ਅੱਜ ਜਾਂ ਕੱਲ੍ਹ 'ਚ ਪਾਸ ਹੋ ਜਾਏਗਾ, ਪੰਜਾਬ ਪਬਲਿਕ ਅਵੇਅਰਨੈਸ ਐਂਡ ਡਿਸੈਮੀਨੇਸ਼ਨ ਆਫ ਇਨਫੋਰਮੇਸ਼ਨ ਐਕਟ 2025। ਇਹ ਜਿਹੜੀ ਤੁਸੀਂ ਹਕੂਮਤ ਦੇ ਕਾਰਨਾਮਿਆਂ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਲੈ ਸਕਦੇ ਹੋ, ਉਹਦੇ ਬਾਰੇ ਨਵਾਂ ਕਾਨੂੰਨ ਲਿਆ ਰਹੇ ਨੇ। ਕਾਨੂੰਨ ਦਾ ਮਕਸਦ ਇਹ ਹੈ ਕਿ ਜਿਹੜੇ ਜਰਨਲਿਸਟ ਨੇ ਔਰ ਸ਼ਹਿਰੀ ਨੇ, ਉਹਨਾਂ ਨੂੰ ਸਵਾਲ ਕਰਨ ਤੋਂ ਮਨ੍ਹਾ ਕਰਨਾ। ਉਹ ਇਹਨਾਂ ਬਾਜੀਆਂ ਦੇ ਕੋਲੋਂ ਸਵਾਲ ਨਾ ਕਰਨ ਵੀ ਕੰਮ ਕਿੱਥੇ ਕਿੱਥੇ ਪਾਇਆ ਜੇ ਅਤੇ ਕਿੰਨਾ ਕਿੰਨਾ ਪਾਇਆ ਜੇ, ਕਿੰਨਾ ਮਾਲ ਖਾ ਗਈਆਂ ਜੇ ਅਤੇ ਕਿੰਨਾ ਰਹਿ ਗਿਆ। ਇਹਨਾਂ ਕੋਲੋਂ ਸਵਾਲ ਨਾ ਕੋਈ ਕਰ ਸਕੇ। ਉਹ ਜਿਹੜਾ ਨਵਾਂ ਬਿੱਲ ਹੈ ਉਹ ਇਹ ਕਹਿੰਦਾ ਹੈ ਕਿ ਇਹ ਬਿੱਲ ਜਿਹੜਾ ਇਹ ਪਾਸ ਹੋਣ ਕਰਨ ਲੱਗੇ ਨੇ, ਪਰ ਇਹਨੂੰ ਪਿੱਛੋਂ 1 ਤਾਰੀਖ ਤੋਂ ਇਹਦੀ ਡੇਟ ਰੱਖਣ ਲੱਗੇ ਨੇ ਤਾਂ ਕਿ ਇਹਨਾਂ ਨੂੰ ਕੋਈ ਜਿੰਨੀ ਇਹਨਾਂ ਵਾਰਦਾਤਾਂ ਪਾਈਆਂ ਨੇ ਪਿਛਲੀਆਂ ਡੇਟਾਂ 'ਚ ਉਹ ਵੀ ਨਾ ਕੋਈ ਪੁੱਛ ਸਕੇ। ਇਹ ਬਿੱਲ ਅਲਾਓ ਕਰਦਾ ਹੈ ਕਿ ਜਿਹੜੀ ਪਬਲਿਕ ਅਵੇਅਰਨੈਸ ਦੀ ਕੰਪੇਨ ਹੈ ਉਹ ਕਿਸੇ ਵੀ ਐਡ ਏਜੰਸੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਦੇ ਦੇਣ। ਇਹਨਾਂ ਦਾ ਦਿਲ ਕਰੇ ਨਾ ਆਰਿਫ ਲੋਹਾਰ ਸਾਹਿਬ ਨੂੰ ਪੈਸੇ ਦੇ ਦੇਣ, ਅਬਰਾਰੁਲ ਹੱਕ ਨੂੰ ਦੇ ਦੇਣ ਕਿ ਬਈ ਤੂੰ ਗਾਣਾ ਗਾਉਣਾ ਹੈ ਅਤੇ ਗਾਣੇ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਕੋਈ ਤਾਰੀਫ ਕਰ ਦੇਣੀ ਅਤੇ ਇਹ ਲੈ 2 ਕਰੋੜ। ਇਹ ਬਿੱਲ ਪਾਸ ਕਰ ਰਹੇ ਨੇ ਕਿ ਇਸ ਚੀਜ਼ ਦੀ ਵੀ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ। ਇਹ ਬਿੱਲ ਪਾਸ ਕਰ ਰਹੇ ਨੇ ਕਿ ਇਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਇਨਫੋਰਮੇਸ਼ਨ ਐਕਟ ਨਵਾਂ ਲੈ ਕੇ ਆ ਰਹੇ ਨੇ ਕਿ ਜਿਹਨੂੰ ਪਬਲਿਕ ਅਵੇਅਰਨੈਸ ਦੀ ਕੰਪੇਨ ਵਾਸਤੇ ਜਿਹਨੂੰ ਜਿੰਨੇ ਮਰਜ਼ੀ ਪੈਸੇ ਦੇ ਦੇਣ, ਇੱਕ ਪਾਸੇ। ਦੂਜੇ ਪਾਸੇ ਕਿ ਕੋਈ ਸ਼ਿਕਾਇਤ ਨਹੀਂ ਕਰ ਸਕਦਾ ਇਹਨਾਂ ਦੇ ਖਿਲਾਫ। ਹਾਂਜੀ, ਦੁਰਸਤ ਸੁਣ ਰਹੇ ਹੋ। ਦੂਜੇ ਪਾਸੇ ਉਹ ਬਿੱਲ ਕਹਿੰਦਾ ਹੈ ਕਿ ਕਿਸੇ ਬੰਦੇ ਨੂੰ ਇਹਦੇ ਤੇ ਸ਼ਿਕਾਇਤ ਨਹੀਂ ਹੋ ਸਕਦੀ। ਕੋਈ ਬੰਦਾ ਇਹਦੇ 'ਤੇ ਕਿਸੇ ਅਦਾਲਤ 'ਚ ਜਾ ਕੇ ਸ਼ਿਕਾਇਤ ਨਹੀਂ ਕਰ ਸਕਦਾ। ਇਹਦਾ ਮੁਕੱਦਮਾ ਕੋਈ ਅਦਾਲਤ ਨਹੀਂ ਸੁਣ ਸਕਦੀ। ਇਹਦਾ ਮੁਕੱਦਮਾ ਜਿਹੜਾ ਹੈ DGPR ਜਿਹੜਾ ਇਹਨਾਂ ਦਾ ਆਪਣਾ ਇੱਕ ਅਫਸਰ ਹੁੰਦਾ ਸਰਕਾਰੀ, ਉਹ ਜਾਂ ਉਹਦੇ ਉੱਤੇ ਇਨਫੋਰਮੇਸ਼ਨ ਸੈਕਟਰੀ, ਇਹ ਦੋਵੇਂ ਸੁਣ ਸਕਦੇ ਨੇ। ਔਰ ਜਿਹੜਾ ਇਹਨਾਂ ਫੈਸਲਾ ਦੇ ਦਿੱਤਾ ਉਹ ਹਤਮੀ ਹੈ, ਕਿਸੇ ਅਦਾਲਤ 'ਚ ਤੁਸੀਂ ਚੈਲੰਜ ਨਹੀਂ ਕਰ ਸਕਦੇ। ਮਤਲਬ ਅਸੀਂ ਕਰਪਸ਼ਨ ਵੀ ਕਰਨੀ ਹੈ, ਸਾਡੇ ਕੋਲੋਂ ਕੋਈ ਸਵਾਲ ਵੀ ਨਹੀਂ ਪੁੱਛੇਗਾ। ਅਸੀਂ ਤੁਹਾਡਾ ਸਰਕਾਰ ਦਾ ਪੈਸਾ ਜਿਹਨੂੰ ਜਿੰਨਾ ਮਰਜ਼ੀ ਖਵਾ ਦਈਏ ਅਤੇ ਆਪ ਖਾ ਲਈਏ। ਇਹ ਗੱਲ ਤੁਸੀਂ ਕਿਸੇ ਅਦਾਲਤ 'ਚ ਵੀ ਨਹੀਂ ਲੈ ਕੇ ਜਾ ਸਕਦੇ। ਹੈ ਨਾ ਮੌਜਾਂ। ਅਤੇ ਇਹ 3 ਸਹੇਲੀਆਂ ਅਤੇ ਉਹਨਾਂ ਦੀਆਂ 3 ਕਰਪਸ਼ਨ ਦੀਆਂ ਕਹਾਣੀਆਂ ਜਿਹੜੀਆਂ, ਇਹ ਜਿੱਦਣ ਤੁਹਾਨੂੰ ਪਤਾ ਲੱਗਾ ਨਾ ਵੀ ਇਹ ਕਿੰਨਾ ਕਮਾਲ ਖਾ ਗਈਆਂ ਨੇ। ਇਹ ਜਿਵੇਂ ਬੱਕਰੀਆਂ ਨਹੀਂ ਰੁਕਦੀਆਂ ਨਾ ਜੀ, ਜਿਹਨੇ ਬੱਕਰੀਆਂ ਰੱਖੀਆਂ ਉਹਨੂੰ ਪਤਾ ਹੋਣਾ। ਬੱਕਰੀਆਂ ਨੂੰ ਭਾਵੇਂ ਤੁਸੀਂ ਜਿਹੜਾ ਹੈ ਨਾ ਜੀ ਉਹ ਪੂਰਾ ਮੁਰੱਬਾ ਪਾ ਦਿਓ, ਫਿਰ ਵੀ ਚਰਦੀਆਂ ਰਹਿੰਦੀਆਂ, ਉਹਨਾਂ ਦੀ ਵੀ ਜਗਾਲੀ ਜਿਹੜੀ ਉਹ ਰੁਕਦੀ ਨਹੀਂ।
ਇਹ ਵੀ ਜਿਹੜੀਆਂ 3 ਬੀਬੀਆਂ ਨੇ ਵੀ ਬੱਕਰੀਆਂ ਤਰ੍ਹਾਂ ਰੁਕਦੀਆਂ ਨਹੀਂ, ਇਹਨਾਂ ਨੂੰ ਵੀ 5000 ਲੱਭ ਜਾਏ, ਵੱਧ ਲੱਭ ਜਾਏ, ਜਿੰਨਾ ਫੰਡ ਵੀ ਲੱਭ ਜਾਏ ਉਹ ਇਹਨਾਂ ਖਰਚ ਦੇਣਾ ਸ਼ਾਮ ਤੱਕ ਕਿਸੇ ਨਾ ਕਿਸੇ ਸ਼ੈ ਦੇ ਉੱਤੇ, ਕਿਸੇ ਐਡ ਦੇ ਉੱਤੇ, ਕਿਸੇ ਸ਼ੈ ਦੇ ਉੱਤੇ। ਰੋਕਣੀ ਕੋਈ ਸ਼ੈ ਨਹੀਂ ਇਹਨਾਂ ਨੇ। ਅੱਛਾ ਜੀ, ਖੈਰ ਇਹ ਹੁਣ ਇਹ ਤਾਂ ਚਲੋ ਇਹ ਮੈਂ ਇਹੀ ਕਹਾਂਗਾ ਵੀ ਬੇਸ਼ਰਮੀ ਹੈ ਇਹ ਜਿਹੜਾ ਨਵਾਂ ਕੰਮ ਕਰਨ ਲੱਗੇ ਨੇ, ਲੇਕਿਨ ਇਹਨਾਂ ਕਿਹੜਾ ਰੁਕਣਾ, ਪਹਿਲਾਂ ਰੁਕੇ ਨੇ ਕਿਸੇ ਕੰਮ ਤੋਂ ਜਿਹੜਾ ਹੁਣ ਰੁਕਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ 18% ਸੇਲ ਟੈਕਸ ਲਾਤਾ ਸੋਲਰ ਦੇ ਉੱਤੇ। ਗਰੀਬ ਲੋਕ ਹੁਣ ਸੋਲਰ ਲਾ ਰਹੇ ਸਨ ਨਾ ਆਪਣਾ ਬਿੱਲ ਸ਼ਿੱਲ ਬਚਾਉਣ ਵਾਸਤੇ। ਪਹਿਲਾਂ ਤਾਂ ਆਖਿਆ ਜੀ ਕਿ ਇੱਕ ਘਰ 'ਚ 2 ਮੀਟਰ ਨਹੀਂ ਲੱਗ ਸਕਦੇ, ਤਾਂ ਕਿ ਉਹ 200-300 ਯੂਨਿਟ ਜਿਹੜਾ ਲੋਕਾਂ ਨੂੰ ਸਸਤਾ ਲੱਭ ਜਾਂਦਾ ਸੀ ਉਹ ਨਾ ਉਹ ਵਿਚਾਰੇ ਇਸਤੇਮਾਲ ਕਰ ਸਕਣ। ਹੁਣ ਸੋਲਰ ਦੇ ਉੱਤੇ 18% ਜਿਹੜੀ ਉਹ ਡਿਊਟੀ ਲਾਤੀ। ਉਹ ਅਜੇ ਸੋਲਰ 'ਤੇ ਡਿਊਟੀ ਤਾਂ ਲੱਗਣੀ ਜੁਲਾਈ ਦੀ ਪਹਿਲੀ ਨੂੰ। ਜਿਹੜੇ ਦੁਕਾਨਦਾਰ ਉਹਨਾਂ ਕੀਮਤਾਂ ਪਹਿਲਾਂ ਹੀ ਵਧਾ ਛੜੀਆਂ ਨੇ। ਮਾੜਾ ਬੰਦਾ ਜਿਹੜਾ ਨਾ ਗਰੀਬਾਂ ਰੱਖੇ ਰੋਜੇ ਦਿਨ ਵੱਡੇ ਆਏ। ਮਾੜੇ ਬੰਦੇ ਦੇ ਬਾਰੇ ਤੇ ਚੰਗਾ ਇਹ ਅੱਜ ਕੀਮਤਾਂ ਘਟਾਉਣ ਨਾ ਤਾਂ ਉਹਨਾਂ ਆਖਣਾ 1 ਜੁਲਾਈ ਤੋਂ ਘਟਣੀਆਂ ਨੇ, ਵਧਾਉਣ ਕਹਿਣ ਤੇ ਇਹਨਾਂ ਨੇ ਅੱਜ ਹੀ ਜਿਹੜਾ ਵਧਾ ਕੇ ਪਰੇ ਕਰ ਦੇਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜਿਹੜਾ ਇੱਕ ਪਾਕਿਸਤਾਨੀ ਹੈ, ਇਹ ਬੜੀ ਅਹਿਮ ਖਬਰ ਜੇ, ਜਿਹੜਾ ਇੱਕ ਪਾਕਿਸਤਾਨੀ ਹੈ ਔਰ ਉਹ ਅਗਰ 2022 ਦੇ ਵਿੱਚ 50,000 ਰੁਪਈਆ ਕਮਾਉਂਦਾ ਸੀ, ਇਹ ਗੌਰ ਨਾਲ ਸੁਣਿਓ, ਇੱਕ ਪਾਕਿਸਤਾਨੀ ਜਿਹੜਾ 2022 ਦੇ ਵਿੱਚ 50,000 ਰੁਪਈਆ ਕਮਾਉਂਦਾ ਸੀ, ਜਿਹਦੇ ਕੋਲ 50,000 ਹੁੰਦਾ ਸੀ, ਜਿਹੜੀਆਂ ਸ਼ੈਵਾਂ ਉਸ 50,000 ਨਾਲ ਉਹ ਖਰੀਦ ਸਕਦਾ ਸੀ, ਉਹ ਹੁਣ ਉਹ ਜਿਹੜਾ 50,000 ਹੈ ਉਹਦੀ ਵੁਕਤ ਇਸ ਵੇਲੇ ਜਿਹੜੀ ਹੈ ਉਹ ਸਿਰਫ 20,000 ਰਹਿ ਗਈ, ਬਲਕਿ 20,833 ਰੁਪਈਏ ਰਹਿ ਗਈ। ਇਹ ਮੈਂ ਨਹੀਂ ਕਹਿ ਰਿਹਾ, ਇਹ ਮਾਹਿਰ ਮਾਸ਼ੀਅਤ ਜਨਾਬ ਸਾਕਿਬ ਸ਼ਰਾਨੀ ਸਾਹਿਬ ਨੇ ਡੌਨ ਦੇ ਵਿੱਚ ਆਰਟੀਕਲ ਲਿਖਿਆ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਜਿਹੜੇ 50,000 ਸੀ ਉਹਦੀ ਹੁਣ ਵੁਕਤ ਕਦਰ ਘਟ ਕੇ ਤੇ ਉਹ 20,833 ਮੀਨ ਅੱਧੇ ਤੋਂ ਵੀ ਘੱਟ ਰਹਿ ਗਈ। ਜੋ ਸ਼ੈਵਾਂ ਤੁਸੀਂ 50,000 ਨਾਲ ਖਰੀਦ ਸਕਦੇ ਸੋ ਨਾ ਉਸ ਵੇਲੇ, ਉਹ ਸ਼ੈਵਾਂ ਹੁਣ ਤੁਸੀਂ ਸ਼ਾਇਦ ਮਤਲਬ ਕੋਈ ਲੱਖ ਰੁਪਈਏ ਨਾਲ ਵੀ ਨਾ ਖਰੀਦ ਸਕੋ। ਉਹਦੀ ਵੁਕਤ ਹੀ ਘਟ ਗਈ ਹੈ। ਹੁਣ ਇੰਝ ਹੀ ਹੈ ਜਿਵੇਂ ਤੁਹਾਡੇ ਕੋਲ ਉਹ 20,000 ਰੁਪਈਆ ਹੋਵੇ ਬਸ, ਅਤੇ ਉਹ ਉਸ ਵੇਲੇ 20,000 ਜੋ 2022 'ਚ ਤੁਸੀਂ 20,000 ਨਾਲ ਖਰੀਦ ਸਕਦੇ ਸੋ ਨਾ, ਅੱਜ ਉਹ ਤੁਸੀਂ 50,000 ਨਾਲ ਖਰੀਦ ਸਕਦੇ ਹੋ। ਇੰਨਾ ਪੈਸੇ ਨੂੰ ਇਹਨਾਂ ਨੇ ਡੀਵੈਲਿਊ ਕੀਤਾ, ਇੰਨਾ ਲੁੱਟਿਆ ਇਹਨਾਂ ਨੇ ਪਿਛਲੇ 2-3 ਸਾਲਾਂ 'ਚ, ਔਰ ਗਰੀਬ ਆਦਮੀ ਦਾ ਨਾ ਇਹ ਤਨਖਾਹ ਵਧਾ ਰਹੇ ਨੇ ਅਤੇ ਨਾ ਉਹਦੇ ਨਾਲ ਕੋਈ ਹੋਰ ਬਿਹਤਰ ਸਲੂਕ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਕਸੂਰ ਦੇ ਵਿੱਚ। ਕਸੂਰ ਦੇ ਵਿੱਚ ਇੱਕ ਜੱਜ ਨੇ, ਸੈਸ਼ਨ ਜੱਜ ਹੈ ਗਾਲਬਨ, ਉਹਨੇ ਤਾਰੀਖ ਤੇ ਤਾਰੀਖ ਦਿੱਤੀ, ਮੁਕੱਦਮੇ ਦਾ ਫੈਸਲਾ ਨਾ ਸੁਣਾਇਆ। ਜਿਹੜਾ ਸਾਇਲ ਸੀ ਉਹ ਤੰਗ ਪੈ ਗਿਆ, ਉਹ ਅਦਾਲਤ ਤੋਂ ਬਾਹਰ ਨਿਕਲਿਆ ਅਤੇ ਬਾਹਰ ਜੱਜ ਸਾਹਿਬ ਦੀ ਬੀਵੀ ਅਤੇ ਉਹਦਾ ਸਟੈਨੋ ਉਹ ਕਿਤੇ ਉਹਨੂੰ ਨਜ਼ਰ ਆ ਗਏ। ਕੀਤਾ ਤੇ ਉਹਨੇ ਮਾੜਾ ਹੀ ਕੰਮ, ਗੈਰ ਕਾਨੂੰਨੀ ਕੰਮ ਕੀਤਾ, ਨਹੀਂ ਸੀ ਕਰਨਾ ਚਾਹੀਦਾ। ਬਹਰਹਾਲ ਉਹਨੇ ਉਸ ਗੁੱਸੇ ਦੇ ਵਿੱਚ ਜੱਜ ਦੀ ਬੀਵੀ ਅਤੇ ਸਟੈਨੋ ਨੂੰ ਗੋਲੀਆਂ ਦੀ ਬਛਾੜ ਦੇ ਨਾਲ ਕਤਲ ਕਰ ਦਿੱਤਾ। ਹੁਣ ਇੱਥੋਂ ਤੁਸੀਂ ਹਿਸਾਬ ਹੋਰ ਲੈ ਲਓ ਕਿ ਇਨਸਾਫ ਦੇ ਮੁਸਲਸਲ ਕਤਲ ਅਤੇ ਜੱਜ ਦੇ ਤਾਰੀਖ ਤੇ ਤਾਰੀਖ ਦੇਣ ਨਾਲ ਜੱਜ ਦੀ ਫੈਮਿਲੀ ਨੂੰ ਉਹਦਾ ਖਮਿਆਜ਼ਾ ਵਿਚਾਰੀ ਨੂੰ ਭੁਗਤਣਾ ਪੈ ਗਿਆ ਅਤੇ ਉਹ ਗੋਲੀਆਂ ਮਾਰ ਦਿੱਤੀਆਂ ਉਹਨਾਂ ਨੇ, ਬੀਵੀ ਨੂੰ ਔਰ ਸਟੈਨੋ ਨੂੰ ਕਤਲ ਕਰ ਦਿੱਤਾ। ਇਹ ਕੋਈ ਸਾਇਲ ਸੀ ਜਿਹੜਾ ਜੱਜ ਤੋਂ ਤੰਗ ਸੀ। ਇੱਥੇ ਮੈਂ ਕੀ ਤਬਸਰਾ ਕਰਾਂ, ਤੁਹਾਡੇ ਸਾਹਮਣੇ ਹੀ ਸੂਰਤ ਹਾਲ ਹੈ। ਔਰ ਓਵਰਆਲ ਪਾਕਿਸਤਾਨ ਦੇ ਵਿੱਚ ਜਿਹੜੀ ਇਸ ਵੇਲੇ ਸੂਰਤ ਹਾਲ ਬਣੀ ਹੋਈ ਹੈ, ਉਹ ਮੇਰਾ ਨਹੀਂ ਖਿਆਲ ਕਿ ਉਹਦੇ ਉੱਤੇ ਕੋਈ ਗੱਲ ਕਰਨ ਦੀ ਕੋਈ ਕਸਰ ਰਹਿ ਗਈ ਹੈ। ਉਹ ਇਹਨਾਂ ਨੇ ਜੋ ਕੁਝ ਵੀ ਹੁਣ ਮਤਲਬ ਜਿਹੜੀ ਕੋਈ ਛੋਟੀ ਮੋਟੀ ਗੱਲ ਰਹਿ ਗਈ ਉਹਨੂੰ ਵੀ ਇਹ ਬਖਸ਼ਣ ਨਹੀਂ ਰਹੇ ਲੋਕਾਂ ਨੂੰ ਕਿਸੇ ਗੱਲ ਤੋਂ ਵੀ, ਕਿ ਜਿਹੜੀ ਕੋਈ ਛੋਟੀ ਮੋਟੀ ਕਸਰ ਹੈ ਉਹਨੂੰ ਵੀ ਇਹ ਕਰਕੇ ਰਾਜ਼ੀ ਨਹੀਂ। ਅੱਛਾ, ਇਸਰਾਈਲ ਨੇ ਹਮਲਾ ਕੀਤਾ ਈਰਾਨ 'ਤੇ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਉਹ ਅਸੀਂ ਉਰਦੂ ਵੀਲੌਗ ਦੇ ਵਿੱਚ ਉਹਨੂੰ ਤਫਸੀਲ ਨਾਲ ਕਵਰ ਕੀਤਾ, ਸੁਣਨਾ ਉੱਥੇ। ਔਰ ਬੜਾ ਹੀ ਉਹ ਵੀ ਪਰੇਸ਼ਾਨ ਕੁਨ ਗੱਲ ਹੈ ਕਿ ਸਾਰੀ ਜਿਹੜੀ ਉਹਨਾਂ ਦੀ ਮਿਲਟਰੀ ਲੀਡਰਸ਼ਿਪ ਹੈ ਉਹ ਸਾਰੀ ਦੀ ਸਾਰੀ ਕਤਲ ਕਰ ਦਿੱਤੀ ਹੈ ਔਰ ਅੰਦਰੋਂ ਕੁੱਤੀ ਚੋਰਾਂ ਨਾਲ ਰਲੀ ਹੈ। ਮਤਲਬ ਇਹ ਕਿ ਅੰਦਰੋਂ ਈਰਾਨ ਦੀ ਜਿਹੜੀ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਇਹ ਖੁਫੀਆ ਮਾਲੂਮਾਤ ਸਾਰੀਆਂ ਇਸਰਾਈਲ ਨੂੰ ਦਿੱਤੀਆਂ ਨੇ, ਵਰਨਾ 2-4 ਘੰਟਿਆਂ 'ਚ ਪੂਰੀ ਈਰਾਨ ਦੀ ਜਿਹੜੀ ਆਰਮੀ ਦੀ ਲੀਡਰਸ਼ਿਪ ਹੈ ਉਹਨੂੰ ਇੰਝ ਕਤਲ ਨਹੀਂ ਸੀ ਕੀਤਾ ਜਾ ਸਕਦਾ। ਅਤੇ ਬਹੁਤ ਹੀ ਹੈਰਾਨਕੁਨ ਉੱਥੇ ਜਿਹੜਾ ਮਾਮਲਾਤ ਜਿਹੜੀ ਉੱਥੋਂ ਖਬਰ ਆਈ ਹੈ, ਮੈਂ ਤਾਂ ਉਹਦੇ 'ਤੇ ਬੜਾ ਪਰੇਸ਼ਾਨ ਹੋਇਆ ਕਿ ਇਹ ਇੰਨੀ ਜ਼ਿਆਦਾ ਜਿਹੜੀ ਉੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਇੰਨੀ ਜ਼ਿਆਦਾ ਇੰਟੈਲੀਜੈਂਸ ਫੇਲੀਅਰ ਕਿਸ ਤਰ੍ਹਾਂ ਹੋ ਸਕਦਾ ਕਿਸੇ ਮੁਲਕ ਦਾ, ਕਿ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਆਰਮੀ ਚੀਫ ਕਿੱਥੇ ਸੁੱਤਾ ਹੈ, ਜਿਹੜਾ ਇਹਨਾਂ ਦਾ ਨਿਊਕਲੀਅਰ ਦਾ ਹੈੱਡ ਹੈ ਉਹ ਕਿੱਥੇ ਸੁੱਤਾ ਹੈ, ਦੂਜਾ ਕਿੱਥੇ ਸੁੱਤਾ ਹੈ। ਮਤਲਬ ਉਹਨਾਂ ਚੁਣ ਕੇ ਇੱਕ ਬੰਦਾ ਜਿਹੜਾ ਉਹ ਉਹਨਾਂ ਨੇ ਉੱਥੇ ਮਾਰ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਖਬਰ ਇਹ ਹੈ ਕਿ ਇਹ ਕੈਨੇਡਾ ਦੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਅਤੇ ਤੁਹਾਨੂੰ ਪਤਾ ਹੈ ਵੀ ਜਿਹੜੇ ਗੁੱਜਰ ਨੇ ਉਹਨਾਂ ਲਈ ਹਰ ਦੇਸ਼ ਹੀ ਗੁੱਜਰਾਂ ਦਾ ਦੇਸ਼ ਹੈ ਅਤੇ ਉਹਨਾਂ ਨੂੰ ਕੋਈ ਨਹੀਂ ਡੱਕ ਸਕਦਾ। ਗੁੱਜਰ ਬਾਬਾ ਕਹਿੰਦੇ ਨੇ ਗੁੱਜਰਾਂ ਨੂੰ, ਗੁੱਜਰ ਬਾਬਾ ਜਾਂ ਗੁੱਜਰ ਬਾਦਸ਼ਾਹ ਅਤੇ ਜਾਂ ਗੁੱਜਰ ਦਾ ਖੜਾਕ,
ਇਹ ਤੁਹਾਡੇ ਸਾਹਮਣੇ ਗੁੱਜਰਾਂ ਦਾ ਖੜਾਕ ਅਸੀਂ ਕੈਨੇਡਾ ਦੇ ਸ਼ਹਿਰ ਜਾਂ ਇਲਾਕੇ ਸਰੇ ਤੋਂ ਰੱਖਦੇ ਹਾਂ। ਉੱਥੇ ਗੁੱਜਰਾਂ ਦੀਆਂ ਮੱਝਾਂ ਆਜ਼ਾਦ ਘੁੰਮ ਰਹੀਆਂ ਨੇ, ਕੋਈ ਪੁੱਛਣ ਵਾਲਾ ਨਹੀਂ ਤੇ ਕੋਈ ਦੱਸਣ ਵਾਲਾ ਨਹੀਂ। ਗੁੱਜਰਾਂ ਨੇ ਉੱਥੇ ਵੀ ਠੱਲ ਪਾਈ ਹੈ ਕੈਨੇਡਾ ਦੇ ਵਿੱਚ, ਇਹ ਆਪ ਹੀ ਵੇਖ ਲਓ। ਇਕੱਲੇ ਆਪਣੇ ਨਹੀਂ ਇੱਥੇ ਗੁੱਜਰ ਮੱਝਾਂ ਸੜਕਾਂ ਤੇ ਲਈ ਫਿਰਦੇ। ਤੁਸੀਂ ਆ ਵੇਖੋ ਸਰੀ ਦੇ ਸ਼ਹਿਰ ਕੈਨੇਡਾ 'ਚ ਸਾਰਿਆਂ ਨਾਲੋਂ ਸੁੰਦਰ ਸ਼ਹਿਰ ਆ ਸਰੀ ਕੈਨੇਡਾ ਦਾ। ਉੱਥੇ ਵੀ ਮੱਝਾਂ ਖੁੱਲ੍ਹ ਕੇ ਤੇ ਸੜਕ ਤੇ ਆਈਆਂ ਫਿਰਦੀਆਂ। ਹੁਣ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਇਹਨਾਂ ਦਾ ਮਾਲਕ ਕੌਣ ਹੈ ਤੇ ਹੁਣ ਪੁਲਿਸ ਆਏ। ਵੇਖ ਲਿਆ ਜੀ। ਤੇ ਬਸ ਹੁਣ ਫਿਰ ਗੁੱਜਰਾਂ ਨੂੰ ਜਿਹੜਾ ਉਹ ਮੈਂ ਇਹੀ ਕਹਾਂਗਾ ਵੀ ਦੁਆਵਾਂ ਦਿਓ ਵੀ ਉਹਨਾਂ ਨੇ ਹਰ ਥਾਂ 'ਤੇ ਆਪਣਾ ਜਿਹੜਾ ਰੰਗ ਜਿਹੜਾ ਉਹਨਾਂ ਦਾ ਅਸਲ ਰੰਗ ਹੈ ਉਹ ਹਰ ਥਾਂ 'ਤੇ ਦਿਖਾਉਂਦੇ ਨੇ। ਉਹ ਰੰਗ ਜ਼ਾਹਿਰ ਹੀ ਜ਼ਿਮੀਂਦਾਰਾਨਾ ਰੰਗ ਹੀ ਹੈ ਨਾ ਉਹਨਾਂ ਦਾ, ਕਿ ਆਪਣਾ ਮੇਰਾ ਮਤਲਬ ਡੇਰਾ ਡੰਡਾ, ਦੁੱਧ ਸ਼ੁੱਧ, ਲੋਕੀ ਆਉਣਾ ਬਹਿਣਾ, ਖਾਣਾ ਖਵਾਉਣਾ, ਪ੍ਰਾਹੁਣਚਾਰੀ ਕਰਨਾ, ਲੋਕਾਂ ਨੂੰ ਸਾਂਭਣਾ, ਲੋਕਾਂ ਦੀ ਇੱਜ਼ਤ ਕਦਰ ਕਰਨਾ। ਤੇ ਇਹ ਪੰਜਾਬ ਦੀ ਸਕਾਫਤ ਵੀ ਹੈ। ਤੇ ਇਹਦੇ 'ਚ ਜ਼ਾਹਿਰ ਹੈ ਗੁੱਜਰ ਜਿੱਥੇ ਜਾਂਦੇ ਨੇ ਉਹ ਇਹ ਰੰਗ ਵੀ ਸਾਰੇ ਸਕਾਫਤ ਦੇ ਨਾਲ ਹੀ ਲੈ ਕੇ ਜਾਂਦੇ ਨੇ। ਤੇ ਇਹ ਇਕੱਲੇ ਗੁੱਜਰ ਨਹੀਂ ਕਰਦੇ, ਮੇਰੇ ਖਿਆਲ ਜੱਟ, ਰਾਜਪੂਤ, ਜਿਹਨੂੰ ਵੀ ਜਿੰਨਾ ਉਹਦਾ ਹੱਥ ਪੈਂਦਾ ਡੰਗਰ ਸ਼ੰਗਰ ਰੱਖਣ ਦਾ ਉਹ ਰੱਖਦਾ ਜ਼ਰੂਰ ਹੈ। ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।